ਮੁਲਾਕਾਤਾਂ ਦੀ ਗੱਲ ਚੱਲੀ ਹੈ ਤੇ ਫਿਰ ਮੁਲਾਕਾਤ ਅਗਲੀ ਦੀ ਗੱਲ ਵੀ ਕਰ ਹੀ ਲਈਏ। ਕਹਿੰਦੇ ਪ੍ਰਧਾਨ ਮੰਤਰੀ ਸਾਰੇ ਦੇਸ਼ ਦੇ ਨੇ, ਭਾਜਪਾ ਦੇ ਇਕੱਲੇ ਨਹੀਂ, ਪਰ ਕਹਿੰਦੇ ਰਾਜਪਾਲ ਲਈ ਮਿਲਣ ਦਾ ਤਾਂ ਸਮਾਂ ਹੈਗਾ ਉਹਨਾਂ ਦੇ ਕੋਲੇ, ਪਰ ਮੁੱਖ ਮੰਤਰੀ ਲਈ ਸਮਾਂ ਹੈ ਨਹੀਂ ਪ੍ਰਧਾਨ ਮੰਤਰੀ ਦੇ ਕੋਲੇ ਜੀ। ਬਿਲਕੁਲ ਜੀ, ਪ੍ਰਧਾਨ ਮੰਤਰੀ ਵੀ ਇਲੈਕਟਡ ਨੇ, ਪੰਜਾਬ ਦੇ ਮੁੱਖ ਮੰਤਰੀ ਵੀ ਇਲੈਕਟਡ ਨੇ, ਪਰ ਰਾਜਪਾਲ ਤਾਂ ਸਿਲੈਕਟਡ ਨੇ। ਹਾਂਜੀ ਬਿਲਕੁਲ ਬਿਲਕੁਲ, ਕੋਈ ਦੋ ਰਾਏ ਨਹੀਂ ਜੀ। ਇਲੈਕਟਡ ਬੰਦੇ ਲਈ ਵਾਰ-ਵਾਰ ਸਮਾਂ ਮਿਲਣਾ ਤੇ ਇਲੈਕਟਡ ਦੇ ਲਈ ਜਵਾਬ ਵੀ ਨਾ ਭੇਜਣਾ ਸਵਾਲ ਹੈਗਾ। ਔਰ ਇਹ ਵੀ ਉਸ ਸਮੇਂ ਜਦੋਂ ਪੰਜਾਬ ਇੱਕ ਮੁਸੀਬਤ ਚੋਂ ਲੰਘ ਰਿਹਾ ਹੋਵੇ, ਪੰਜਾਬ ਉਸ ਮੁਸੀਬਤ, ਹੜ੍ਹਾਂ ਦੀ ਮੁਸੀਬਤ ਨਾਲ 2-4 ਹੋ ਰਿਹਾ ਹੋਵੇ ਜੀ, ਤੇ ਤੁਸੀਂ ਪੰਜਾਬ ਆਓ। 9 ਸਤੰਬਰ ਨੂੰ ਸ਼ਾਇਦ ਪ੍ਰਧਾਨ ਮੰਤਰੀ ਪੰਜਾਬ ਆਏ ਸੀ। ਉਸ ਦਿਨ ਮੁੱਖ ਮੰਤਰੀ ਸਾਹਿਬ ਤਾਂ ਜਿਹੜੇ ਇਲਾਜ ਸੀਗੇ ਹਸਪਤਾਲ 'ਚ, ਨਹੀਂ ਤਾਂ ਮੁਲਾਕਾਤ ਮੁੱਖ ਮੰਤਰੀ ਦੀ ਵੀ ਹੋਣੀ ਸੀ, ਪਰ ਉਸ ਦਿਨ ਰਾਜਪਾਲ ਦੀ ਮੁਲਾਕਾਤ ਤਾਂ ਹੋਈ। ਜੀ ਜੀ, ਤੇ ਰਾਜਪਾਲ ਨੇ ਆਪਣਾ ਮੰਗ ਪੱਤਰ ਵਗੈਰਾ ਵੀ ਦਿੱਤਾ, ਸਾਰਾ ਕੁਝ ਉਹਦੇ ਵਿੱਚ ਆਪਣੀ ਗੱਲ ਵੀ ਰੱਖੀ। ਤੇ ਉਹ ਤੋਂ ਬਾਅਦ ਪ੍ਰਧਾਨ ਮੰਤਰੀ ਜੀ 1600 ਕਰੋੜ ਦਾ ਐਲਾਨ ਕਰਕੇ ਉਹ ਗਏ ਤੇ ਉਹ ਗਏ। ਮੁੜ ਕੇ ਨਾ ਪੰਜਾਬ ਦੇ ਬੀਜੇਪੀ ਵਾਲਿਆਂ ਨੇ ਪੁੱਛਿਆ ਕਿ ਜਿਹੜੇ ਕਹਿੰਦੇ ਸੀ ਇਹ ਤਾਂ ਜੀ ਟੋਕਨ ਮਨੀਆਂ ਹੋਰ ਕਿਸ ਤਰ੍ਹਾਂ ਆਉਣਗੀਆਂ, ਜੇ ਟੋਕਨ ਮਨੀ ਨਹੀਂ ਆਈ ਫਿਰ ਸੌਦਾ ਪੱਕਾ ਸਮਝੀਏ ਵੀ ਕਿ ਨਾ ਸਮਝੀਏ। ਟੋਕਨ ਮਨੀ ਦਾ ਵੀ ਐਲਾਨ ਹੈ, 1600 ਕਰੋੜ ਵੀ ਨਹੀਂ ਭੇਜਿਆ। ਸਹੀ ਹੈ, ਜਦੋਂ ਕਿ ਵਿਰੋਧੀ ਧਿਰ ਲੀਡਰ ਰਾਹੁਲ ਗਾਂਧੀ ਤਾਂ ਕਹਿੰਦਾ ਜੀ 20 ਕਰੋੜ ਭੇਜਣਾ ਚਾਹੀਦਾ ਹੈ ਨਾ, ਉਹ ਚਿੱਠੀ ਵੀ ਲਿਖੀ ਆ ਉਹਨੇ। ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 12 ਸਤੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ। ਠੀਕ ਹੈ ਜੀ, ਪੰਜਾਬ ਦੇ ਮੁੱਖ ਮੰਤਰੀ ਦੀ ਚਿੱਠੀ 12 ਸਤੰਬਰ ਦੀ ਪ੍ਰਧਾਨ ਮੰਤਰੀ ਲਈ ਵੀ ਔਰ ਗ੍ਰਹਿ ਮੰਤਰੀ ਲਈ ਵੀ ਗਈ ਹੋਈ ਹੈ, ਇਸੇ ਹੜ੍ਹਾਂ ਦੇ ਮਾਮਲੇ 'ਚ ਕਿ ਮੈਂ ਮੁਲਾਕਾਤ ਕਰਨਾ ਚਾਹੁੰਦਾ ਜੀ। ਜੀ ਜੀ, ਅਜੇ ਤੱਕ ਸਮਾਂ ਨਹੀਂ। ਅੱਛਾ, ਸਾਲਾਂ ਬੱਧੀ ਬੀਤ ਗਿਆ। ਐਸਜੀਪੀਸੀ ਮੁਲਾਕਾਤ ਚਾਹੁੰਦੀ ਸੀ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਤੇ, ਸਮਾਂ ਨਹੀਂ ਦਿੱਤਾ। ਕੀ ਪੰਜਾਬ ਲਈ ਸਮਾਂ ਨਹੀਂ, ਜਾਂ ਇਹ ਸਿਆਸੀ ਤੌਰ ਦੇ ਉੱਤੇ ਕਿਹਨੂੰ ਸਮਾਂ ਦੇਣਾ ਕਿਹਨੂੰ ਨਹੀਂ, ਇਹ ਤੈਅ ਕਰਦੇ। ਇਹ ਦੋ ਹੀ ਪਹਿਲੂ ਨੇ। ਮੁੱਖ ਮੰਤਰੀ 12 ਤਰੀਕ ਦੇ ਉਡੀਕ ਰਹੇ ਨੇ ਕਿ ਚਲੋ ਗ੍ਰਹਿ ਮੰਤਰੀ ਨੂੰ ਸਮਾਂ ਦੇ ਦੇਵੇ, ਮੈਂ ਉਹਦੇ ਨਾਲ ਬਾਤ ਚ ਲਵਾਂ ਇਹ ਗੱਲ, ਪ੍ਰਧਾਨ ਮੰਤਰੀ ਸਮਾਂ ਦੇ ਦੇਣ, ਮੈਂ ਉਹਦੇ ਨਾਲ ਬਾਤ ਚ ਲਵਾਂ, ਪਰ ਨਹੀਂ, ਕਹਿੰਦੇ ਸਮਾਂ ਨਹੀਂਗਾ। ਪਰ ਕੱਲ ਰਾਤ ਹੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਵੀਆਂ ਤਸਵੀਰਾਂ ਪਾਈਆਂ ਕਿ ਮੈਂ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਨਾਲ ਪੰਜਾਬ ਦੇ ਮਸਲਿਆਂ ਤੇ ਮੁਲਾਕਾਤ ਕਰਕੇ। ਠੀਕ ਹੈ, ਮਤਲਬ 1 ਮਹੀਨੇ 'ਚ 10-12 ਦਿਨਾਂ ਦੇ ਅੰਦਰ ਅੰਦਰ ਰਾਜਪਾਲ ਨਾਲ 2 ਮੁਲਾਕਾਤਾਂ, ਤੇ ਜਿਹੜਾ ਪੰਜਾਬ ਦਾ ਨੁਮਾਇੰਦਾ ਹੈ ਨਾ, ਉਸ ਦੇ ਨਾਲ ਇੱਕ ਵੀ ਮੁਲਾਕਾਤ ਨਹੀਂ। ਸਹੀ ਹੈ, ਠੀਕ ਹੈ। ਇਹ ਮੁੱਖ ਮੰਤਰੀ ਸਾਹਿਬ ਨੂੰ ਵੀ ਫਿਰ ਦੇਖਣਾ ਪੈਣਾ ਕਿ ਕੀ ਚਿੱਠੀ ਨਾਲੇ ਤੁਸੀਂ ਡੰਗ ਟਪਾਉਣਾ ਕਿ ਕੋਈ ਰਾਜਨੀਤਿਕ ਲੜਾਈ ਵੀ ਲੜਨੀ ਹੈ ਨਾ। ਬਿਲਕੁਲ ਸਹੀ, ਬਿਲਕੁਲ। ਤੁਹਾਡੇ ਪੂਰੇ ਚੁਣੌਤੀਆਂ ਤਾਂ ਬਹੁਤ ਆਈਆਂ, ਪਾਣੀ ਵਾਲਾ ਮਸਲਾ ਆਇਆ, ਫਿਰ ਹੜ੍ਹਾਂ ਵਾਲਾ ਮਸਲਾ ਆਇਆ, ਸਾਡੇ ਪੇਂਡੂ ਵਿਕਾਸ ਫੰਡ ਦਾ ਮਸਲਾ ਹੈ, ਸਾਡੀ GST ਦਾ ਮਸਲਾ ਹੈ ਨਾ, ਤੁਹਾਡੇ ਫੱਟੇ ਲਹਾਤੇ, ਤੁਹਾਡੇ ਸਕੂਲਾਂ ਦੇ ਨਾਮ ਬਦਲਾਤੇ, ਯੋਜਨਾਵਾਂ ਆਪਣੀਆਂ ਉਹ ਠੋਕ ਲੀਆਂ, ਕੇਂਦਰੀਕਰਨ ਹੋ ਗਿਆ ਸਾਰੀਆਂ ਚੀਜ਼ਾਂ ਦਾ। ਤੁਸੀਂ ਕਿਹੜੇ ਮਸਲੇ ਤੇ ਰਾਜਨੀਤਿਕ ਲੜਾਈ ਲੜੀ ਹੈ ਤਾਂ ਦੱਸੋ ਮੈਨੂੰ। ਤੁਸੀਂ ਤਾਂ ਉਹਨਾਂ ਦੇ ਹਿਸਾਬ ਨਾਲ ਸਾਰਾ ਕੁਝ ਸੋਧਾਂ ਕਰਦੇ ਜਾ ਰਹੇ ਹੋ। ਤੁਸੀਂ ਤਾਂ ਪੇਂਡੂ ਵਿਕਾਸ ਫੰਡ ਦਾ ਪੂਰੀ ਤਰ੍ਹਾਂ ਇੱਕ ਤਰ੍ਹਾਂ ਨਾਲ ਭੋਗ ਪਾ ਚੁੱਕੇ ਹੋ, ਇਸ ਤਰ੍ਹਾਂ ਉਹਨਾਂ ਦੇ ਅਨੁਸਾਰ ਮਤਾ ਪਾ ਕੇ ਜੀ। ਤੇ ਇਸ ਲਈ ਤੁਸੀਂ ਰਾਜਨੀਤਿਕ ਲੜਾਈ ਲੜ ਕਦੋਂ ਰਹੇ ਹੋ? ਹਰ ਗੱਲ ਚਿੱਠੀ ਨਾਲ ਨਹੀਂ ਹੁੰਦੀ, ਚਿੱਠੀ ਨਹੀਂ ਹੁੰਦੀ ਤਾਂ ਸਾਹਮਣੇ ਆਓ ਨਾ। ਅਗਲੇ ਤਾਂ ਕਹਿੰਦੇ ਆ ਕਿ ਜਿੱਥੇ ਡਬਲ ਇੰਜਨ ਅਸਲ ਉਹਦੀ ਗੱਲ ਸੁਣਾਂਗੇ, ਤੁਸੀਂ ਆਪਣੀ ਹੋਂਦ ਤਾਂ ਜਤਾਓ। ਸਹੀ ਹੈ, ਨਹੀਂ ਜਤਾਓ ਤੁਸੀਂ ਵੀ। ਤੇ ਕੇਂਦਰ ਦਾ ਵਿਤਕਰਾ ਇਹਦੇ ਨਾਲ ਸਪਸ਼ਟ ਉੱਭਰਿਆ ਕਿ ਉਹ ਅਣਦੇਖੀ ਕਰ ਰਿਹਾ। ਪਰ ਮੈਨੂੰ ਨਹੀਂ ਸਮਝ ਆਉਂਦੀ ਕਿ ਕਿਹੜੀ ਇਹਨਾਂ ਦੀ ਸਿਆਸਤ ਹੈ। ਇੱਕ ਪਾਸੇ ਪੰਜਾਬ 2027 ਚ ਆਪਣੀ ਸਰਕਾਰਾਂ ਭਾਲਦੇ ਨੇ, ਦੂਜੇ ਪਾਸੇ ਇਸ ਤਰ੍ਹਾਂ ਅਣਦੇਖੀ ਕਰਦੇ, ਲੋਕਾਂ ਨੂੰ ਕੀ ਸੁਣਿਆ ਜਾਊਗਾ। ਇਹ ਸ਼ਾਇਦ ਬੀਜੇਪੀ ਨੂੰ ਸਮਝ ਨਹੀਂ ਆ ਰਹੀ ਜਾਂ ਸਾਨੂੰ ਸਮਝ ਨਹੀਂ ਆ ਰਹੀ। ਬਿਲਕੁਲ ਜੀ, ਦੇਖੋ ਭਗਵੰਤ ਮਾਨ ਨਾਲ ਅਸੀਂ ਉਹਨਾਂ ਦੀ ਰਾਜਨੀਤੀ ਨਾਲ ਸਹਿਮਤ ਹੋਈਏ ਨਾ ਹੋਈਏ, ਪਰ ਉਹ ਪੰਜਾਬ ਦੇ ਮੁੱਖ ਮੰਤਰੀ ਨੇ। ਇਹਦੇ ਨਾਲ ਤਾਂ ਅਸੀਂ ਹਮਾਇਤ ਕਰਾਂਗੇ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਭਗਵੰਤ ਮਾਨ ਨੂੰ ਮਿਲਣਾ ਚਾਹੀਦਾ। ਔਰ ਜਿਹੜੀ ਤੁਸੀਂ ਸਿਆਸੀ ਲੜਾਈ ਦੀ ਗੱਲ ਕੀਤੀ ਹੈ, ਅਗਲਾ ਪੜਾਅ ਤਾਂ ਉਹੀ ਹੋਣਾ ਚਾਹੀਦਾ, ਪਰ ਉਹਦੇ ਲਈ ਲੱਤਾਂ ਭਾਰ ਝੱਲਦੀਆਂ ਹੋਣੀਆਂ ਚਾਹੀਦੀਆਂ। ਸ਼ਰਮਾ ਜੀ, ਰੀੜ੍ਹ ਦੀ ਹੱਡੀ ਹੋਣੀ ਚਾਹੀਦੀ ਹੈ, ਜਿਹੜੀ ਕਿ ਅੱਜ ਕੱਲ੍ਹ ਤਕਰੀਬਨ ਸਾਰੀਆਂ ਸਿਆਸੀ ਧਿਰਾਂ ਦੇ ਲੀਡਰਾਂ, ਖੇਤਰੀ ਪਾਰਟੀਆਂ 'ਚ ਤਾਂ ਉਹ ਸ਼ਾਇਦ ਨਹੀਂ ਛੱਡੀ ਦਿੱਲੀ ਦੀ ਸਿਆਸਤ ਨੇ।